साजन प्रीत लगा के देश मत जाना, बसो हमारी नगरी में। मोहे सुंदर मुख दिखला जा, मोहे सुंदर मुख दिखला दिखला जा। हो कदिया मिल सांवल यार में, हो कदिया मिल सांवल यार में। मेरे लूलू चीख पुकार वे, मेरे लूलू चीख पुकार वे। ओ कदिया मिल सांवल यार वे। लाम ले चल चरखे नू मूर्खा होए, ले चल विच कोई मत फतूर होवे। तकला सिदक यकीन दिमाल पाके, मणकापा मन दाजे शौर होवे। दिल लग गया बे परवाह देना, दिल लग गया बे परवाह देना। साडी दम दम गुजरे हो, दम दम गुजरे साडी दम दम गुजरे हो हदना। दिल लग गया बे परवाह देना, दिल लग गया बे परवाह देना। दिलड़ी लुटी ते यार सजन, दिलड़ी लुटी ते यार सजन। कदे मोड़ मुहारा ते आ वतन हो, दिलड़ी लुटी ते यार सजन। पट्ठी वाली चंबे दी डालिए, नी दुखां दा परागा पुन दे। पट्ठी वाली चंबे दी डालिए, नी दुखां दा परागा पुन दे। तेनू देवां हंजुआं दा पाड़ा, तेनू देवां हंजुआं दा पाड़ा। नी पीड़ां दा परागा पुन दे। माए नी माए मेरे गीतां दे नैना विच, माए नी माए मेरे गीतां दे नैना विच। बिरहों दी धड़क पवे, अद्धी अद्धी राती उठ रोण मोए मित्रां नू। माए सानू नींद ना पवे, माए नी माए। ओ चल मेले नू चली। ਵੇਖਣਾ ਨਾ ਭੁੱਲਣਾ ਮਾਂ ਬੋਲੀ ਦਾ, ਮਾਂ ਵਰਗਾ ਮਿੱਠਾ ਤੇ ਮਿਠਾਰ ਜਾਣੇ। ਮੇਲਾ ਨਿਊਜ਼ ਆਪਣੇ ਦੇਸ਼ ਪੰਜਾਬ ਦੇ ਸਾਰੇ ਰੰਗ ਘਰ ਬੈਠਿਆਂ ਵੇਖਣ ਲਈ ਮੇਲਾ ਨਿਊਜ਼ ਨੂੰ ਹੁਣੇ ਸਬਸਕ੍ਰਾਈਬ ਕਰੋ। ਰੌਣਕ ਹੋ ਜਾਉ ਛੱਟ ਵੇ
ਚੱਲ ਮੇਲੇ ਨੂੰ ਚਲੀਏ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਸਾਹਿਬੋ, ਅੱਜ ਅਸੀਂ ਤੁਹਾਨੂੰ ਆਪਣੀ ਜਿਸ ਉਚੇਚੀ ਪ੍ਰਾਹੁਣੀ ਦੇ ਨਾਲ ਮਿਲਵਾਉਣ ਲਈ ਲੈ ਕੇ ਜਾ ਰਹੇ ਹਾਂ, ਤੁਸੀਂ ਯਕੀਨਨ ਉਹਨੂੰ ਮਿਲ ਕੇ ਤੇ ਬੜੇ ਹੀ ਖੁਸ਼ ਹੋਵੋਗੇ। ਪਿਆਰਿਓ, ਸਾਡੇ ਦੇਸ਼ ਪੰਜਾਬ ਦੀ ਇਸ ਪੁੱਤਰੀ ਜਿਹਦਾ ਨਾਂ ਕਿ ਫਜ਼ਲ ਸਈਦ ਹੈ, ਇਹ ਸਾਡੇ ਕਲਾਸੀਕਲ ਪੋਇਟਸ ਦੀ ਸਾਰੀ ਪੋਇਟਰੀ ਨੂੰ ਔਰ ਸਾਡੀ ਪੰਜਾਬੀ ਦੀ ਜਦੀਦ ਸ਼ਾਇਰੀ ਨੂੰ ਵੀ ਆਪਣੀ ਬੜੀ ਹੋਈ ਮਨਮੋਹਣੀ ਆਵਾਜ਼ ਤੇ ਬੜੇ ਖੂਬਸੂਰਤ ਸਾਜ਼ ਦੀ ਸੰਗਤ ਦੇ ਨਾਲ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਪੇਸ਼ ਕਰਦੀ ਹੈ ਔਰ ਮਾਂ ਬੋਲੀ ਦੀ ਅੱਤ ਦੀ ਤੇ ਉੱਚ ਪੱਧਰ ਦੀ ਸੇਵਾ ਪਈ ਕਰਦੀ ਹੈ। ਪਿਆਰਿਓ, ਇਸ ਤੋਂ ਪਹਿਲੇ ਕਿ ਤੁਹਾਨੂੰ ਅਸੀਂ ਆਪਣੀ ਇਸ ਭੈਣ ਪ੍ਰਾਹੁਣੀ ਦੇ ਨਾਲ ਮਿਲਵਾਈਏ, ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਨੇ ਆ ਇਸੇ ਸਾਡੀ ਪ੍ਰਾਹੁਣੀ ਦੀ ਬੜੀ ਮੈਲੋਡੀਅਸ ਆਵਾਜ਼ ਦੇ ਵਿੱਚ ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸਰਕਾਰ ਦੀ ਇੱਕ ਬੜੀ ਮਨਠਾਰ ਕਾਫੀ ਦੇ ਨਾਲ। ਤੇ ਆਓ ਪਹਿਲੇ ਸੁਣੀਏ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਦੀ ਇਹ ਕਾਫੀ। ਚਲੋ ਬੇਟਾ, ਆਪ ਸ਼ੁਰੂ ਕਰੋ। ਦਿਲ ਲੱਗ ਗਿਆ ਬੇ ਪਰਵਾਹ ਦੇ ਨਾਲ, ਦਿਲ ਲੱਗ ਗਿਆ ਬੇ ਪਰਵਾਹ ਦੇ ਨਾਲ। ਸਾਡੀ ਦਮ ਦਮ ਗੁਜ਼ਰੇ ਹੋ, ਦਮ ਦਮ ਗੁਜ਼ਰੇ, ਸਾਡੀ ਦਮ ਦਮ ਗੁਜ਼ਰੇ ਹੋ ਹਦ ਨਾਲ। ਦਿਲ ਲੱਗ ਗਿਆ ਬੇ ਪਰਵਾਹ ਦੇ ਨਾਲ, ਦਿਲ ਲੱਗ ਗਿਆ ਬੇ ਪਰਵਾਹ ਦੇ ਨਾਲ। ਨदियों पार सजन दा ठाणा कीता, कोल जरूरी जाना। नदियों पार सजन दा ठाणा कीता, कोल जरूरी जाना। कर ले सलाह हो, कर ले सलाह मलाह दे नाल। दिल लग गया बे परवाह दे नाल, दिल लग गया बे परवाह दे नाल। वे बुलिया सब सच कर जानी, ए दुनिया सब कूड़ कहानी। वे बुलिया सब सच कर जानी, ए दुनिया सब कूड़
कहानी आखिर कम हो आखिर कम अल्लाह दे नाल दिल लग गया बे परवाह दे नाल दिल लग गया बे परवाह दे नाल साडी दम दम गुजरे हो दम दम गुजरे साडी दम दम गुजरे हूँ हद नाल दिल लग गया बे परवाह दे नाल दिल लग गया बे परवाह दे नाल ਨਿਉ ਲਾ ਲਿਆ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ। ਸਾਹਿਬੋ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਦੀ ਜਿਹੜੀ ਕਾਫੀ ਹਦੀਅਤਾਂ ਤਬਰਕਨ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕੀਤੀ ਹੈ, ਇਹਦੇ ਵਿੱਚ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਨੇ ਕੁਰਾਨ ਪਾਕ ਦੀ ਜਿਹੜੀ ਆਇਤ ਹੈ ਨਾ ਜੀ, ਅੱਲਾਹੁ ਸਮਦ, ਉਹਦਾ ਤਰਜਮਾ ਕੀਤਾ ਹੈ, ਅੱਲਾ ਬੇਨਿਆਜ਼ ਹੈ। ਪਿਆਰਿਓ ਬਾਬਾ ਜੀ ਦਾ ਇੱਕ ਹੋਰ ਬੜਾ ਹੀ ਮਨ ਠਾਰ ਸ਼ੇਰ ਹੈ। ਬਾਬਾ ਜੀ ਫਰਮਾਉਂਦੇ ਨੇ, ਪਰਵਾਸਾ ਕੀ ਅਸ਼ਨਾਈ ਦਾ, ਡਰ ਲੱਗਦਾ ਹੈ ਬੇਪਰਵਾਹੀ ਦਾ। ਸਾਹਿਬੋ ਸਾਡੇ ਜਿਹੜੇ ਕਲਾਸੀਕਲ ਸੂਫੀਆ ਕਲਾਸੀਕਲ ਪੋਇਟਸ ਹੋਏ ਨੇ ਸਾਡੀ ਮਾਂ ਬੋਲੀ ਪੰਜਾਬੀ ਦੇ, ਉਹਨਾਂ ਦਾ ਆਰਿਫਾਨਾ ਕਲਾਮ ਜਿਹੜਾ ਹੈ ਉਹ ਕੁਰਾਨ ਪਾਕ ਦੇ ਤਰਾਜੁਮ ਨੇ, ਨਬੀ ਪਾਕ ਸੱਚੇ ਸਾਹਿਬ ਦੀਆਂ ਅਹਾਦੀਸਾਂ ਦੇ ਮਤਲਬ ਨੇ। ਪਿਆਰਿਓ ਸਾਡੇ ਸੂਫੀਆ ਨੇ ਸਿਰਫ ਸ਼ਾਇਰੀ ਨਹੀਂ ਕੀਤੀ, ਬਲਕਿ ਲੁਕਾਈ ਨੂੰ ਅੱਲਾਹ ਪਾਕ ਦੇ ਬੰਦਿਆਂ ਤਾਈਂ ਅੱਲਾਹ ਪਾਕ ਦਾ ਸਣਿਆ ਵੀ ਪੜਾਇਆ ਹੈ। ਪਿਆਰਿਓ ਹੋਰ ਬਹੁਤ ਸਾਰੇ ਸੂਫੀਆਨਾ ਤੇ ਆਰਿਫਾਨਾ ਕਲਾਮ ਤੇ ਜਦੀਦ ਪੰਜਾਬੀ ਦੇ ਜਿਹੜੇ ਅੱਜ ਕੱਲ੍ਹ ਦੇ ਮੁਰਵਜਾ ਗੀਤ ਨੇ ਉਹ ਵੀ ਤੁਹਾਡੇ ਖਿਦਮਤ ਦੇ ਵਿੱਚ ਅਸੀਂ ਹੁਣੇ ਪੇਸ਼ ਕਰਾਂਗੇ। ਆਓ ਪਹਿਲੇ ਤੁਹਾਨੂੰ ਮਿਲਵਾਈਏ ਆਪਣੀ ਅੱਜ ਦੀ ਭੈਣ ਪ੍ਰਾਹੁਣੀ ਸਾਡੀ ਸਪੁੱਤਰੀ ਫਜਰ ਸਈਦ ਦੇ ਨਾਲ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡੀ ਕਿੰਨੀ ਏਜ ਹੈ? ਜੀ ਮੇਰੀ ਏਜ ਤੇ 16 ਸਾਲ ਹੈ ਜੀ। ਤੇ ਤੁਸੀਂ ਫਿਰ ਇਹਦਾ ਮਤਲਬ ਹੈ ਕਿ ਸਕੂਲ ਪੜ੍ਹਦੇ ਹੋ? ਹਾਂਜੀ ਹਾਂਜੀ ਮੈਂ ਸਕੂਲ ਪੜ੍ਹਨੀ ਆ। ਅੱਛਾ ਅੱਛਾ, ਕਿੰਨਵੀਂ ਚ ਪੜ੍ਹਦੇ ਹੋ? ਮੈਂ 10ਵੀਂ ਚ ਪੜ੍ਹ ਰਹੀ ਹਾਂ। ਅੱਛਾ ਮਾਸ਼ਾਅੱਲਾ, ਅੱਲਾਹ ਪਾਕ ਤੁਹਾਨੂੰ ਕਾਮਯਾਬ ਕਰੇ। ਹਾਂਜੀ। ਤੇ ਇਹ ਤੁਹਾਨੂੰ ਬਚਪਨ ਤੋਂ ਸ਼ੌਕ ਸੀ? ਹਾਂਜੀ ਕੁਛ ਤੇ ਮੈਨੂੰ ਵਿਰਾਸਤ ਚ ਮਿਲਿਆ ਹੈ ਅੱਛਾ। ਕਿਉਂਕਿ ਮੇਰੇ ਵਾਲਿਦ ਸਾਹਿਬ ਜਿਹੜੇ ਨੇ ਉਹ ਇਸ ਕੰਮ ਦੇ ਸੂਫੀਆਨਾ ਕਲਾਮ ਦੇ ਬੜਾ ਸ਼ਗਫ ਰੱਖਦੇ ਹੋ? ਹਾਂਜੀ ਹਾਂਜੀ, ਤੇ ਕੁਛ ਮੈਨੂੰ ਵਿਰਾਸਤ ਚ ਮਿਲਿਆ ਤੇ ਕੁਛ ਮੈਂ ਜਿਹੜਾ ਸਿੱਖਿਆ ਹੈ ਆਪਣੇ ਵਾਲਿਦ ਸਾਹਿਬ ਕੋਲੋਂ ਹੀ, ਅੱਛਾ। ਤੇ ਉਹ ਜਿਹੜਾ ਮੈਂ ਤੁਹਾਡੀ ਖਿਦਮਤ ਚ ਪੇਸ਼ ਕਰ ਰਹੀ ਹਾਂ। ਅੱਛਾ, ਤੇ ਇਹ ਜਿਹੜਾ ਤੁਸੀਂ ਅੱਗੇ ਵੀ ਸੁਣਾਇਆ ਯਾਨੀ ਕਿ ਕਾਫੀਆਂ ਹਾਂਜੀ ਹਾਂਜੀ ਆਰਿਫਾਨਾ, ਇਹ ਤੁਸੀਂ ਆਪਣੇ ਅੱਬੂ ਜੀ ਕੋਲੋਂ ਸਿੱਖਦੇ ਹੋ? ਹਾਂਜੀ ਹਾਂਜੀ ਬਿਲਕੁਲ, ਮੈਂ ਉਹਨਾਂ ਕੋਲ ਹੀ ਸਿੱਖ ਰਹੀ ਹਾਂ। ਅੱਛਾ ਅੱਛਾ ਅੱਛਾ, ਚਲੋ ਫਿਰ ਕੋਈ ਨਾਲ ਬੜੀ ਖੂਬਸੂਰਤ ਜੀ ਹੋਰ ਕਾਫੀ ਸੁਣਾਓ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦੀ, ਤੇ ਨਾਲ ਨਾਲ ਫਿਰ ਤੁਹਾਡੇ ਨਾਲ ਗੱਲਾਂ ਵੀ ਕਰਦੇ ਰਵਾਂਗੇ। ਜੀ ਜ਼ਰੂਰ। ਤੇ ਹੁਣ ਕੀ ਸੁਣਾਉਣ ਲੱਗੇ ਹੋ? ਹੁਣ ਮੈਂ ਬਾਬਾ ਬੁੱਲੇ ਸ਼ਾਹ ਦੀ ਸੁਣਾਵਾਂਗੀ ਵੇ ਮਾਇਆ ਤੇਰੇ ਵੇਖਣ ਨੂੰ ਜੀ। ਚੁੱਕ ਚਰਹਾ ਗਲੀ ਵਿੱਚ ਡਾਵਾਂ। ਵਾਹ ਵਾਹ, ਸੁਣਾਓ ਜੀ ਸੁਣਾਓ। ਲਾਮ ਲੈ ਚਲ ਚਰਖੇ ਨੂੰ ਮੂਰਖਾ ਹੋਏ ਲੈ ਚਲ ਵਿੱਚ ਕੋਈ ਮਤ ਫਤੂਰ ਹੋਵੇ ਤਕਲਾ ਸਿਦਕ ਯਕੀਨ ਦੀ ਮਾਲ ਪਾ ਕੇ ਮਣਕਾਪਾ ਮਨ ਦਾ ਜੇ ਸ਼ੌਰ ਹੋਵੇ ਉਹਦੇ ਨਾਮ ਦੀ ਰੂਈ ਖਰੀਦ ਕਰਕੇ ਕਤ ਪੂਨੀਆਂ ਜੇ ਰਾਜ਼ੀ ਗਫੂਰ ਹੋਵੇ ਉਹਦੀ ਯਾਦ ਵਿੱਚ ਹਰ ਦਮ ਰਹੀ ਕਤ ਦੀ
ਖੋਰੇ ਕਿਹੜੀ ਵੀ ਤੰਦ ਮਨਜ਼ੂਰ ਹੋਵੇ। ਵੇ ਮਾਇਆ ਤੇਰੇ ਵੇਖਣ ਨੂੰ, ਵੇ ਮਾਇਆ ਤੇਰੇ ਵੇਖਣ ਨੂੰ, ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ। ਵੇ ਲੋਕਾਂ ਪਾਣੇ ਮੈਂ ਕੱਤਦੀ, ਵੇ ਲੋਕਾਂ ਪਾਣੇ ਮੈਂ ਕੱਤਦੀ, ਤੰਦ ਤੇਰੀਆਂ ਯਾਦਾਂ ਦੇ ਪਾਵਾਂ। ਵੇ ਮਾਇਆ ਤੇਰੇ ਵੇਖਣ ਨੂੰ। ਚਰਖੇ ਦੀ ਕੂਕਰ ਦੇ ਓਲੇ, ਚਰਖੇ ਦੀ ਕੂਕਰ ਦੇ ਓਲੇ, ਯਾਦ ਤੇਰੀ ਦਾ ਤੂੰ ਬਾਬੋਲੇ, ਯਾਦ ਤੇਰੀ ਦਾ ਤੂੰ ਬਾਬੋਲੇ। ਵੇ ਨਿੰਮਾ ਨਿੰਮਾ ਗੀਤ ਛੇੜ ਕੇ ਛੇੜ ਕੇ, ਤੰਦ ਕੱਤਦੀ ਹੁਲਾਰੇ ਖਾਵਾਂ। ਵੇ ਮਾਇਆ ਤੇਰੇ ਵੇਖਣ ਨੂੰ, ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ। ਵੇ ਲੋਕਾਂ ਪਾਣੇ ਮੈਂ ਕੱਤਦੀ, ਵੇ ਲੋਕਾਂ ਪਾਣੇ ਮੈਂ ਕੱਤਦੀ, ਤੰਦ ਤੇਰੀਆਂ ਯਾਦਾਂ ਦੇ ਪਾਵਾਂ। ਵੇ ਮਾਇਆ ਤੇਰੇ ਵੇਖਣ ਨੂੰ, ਵੇ ਮਾਇਆ ਤੇਰੇ ਵੇਖਣ ਨੂੰ। ਵਾਹ ਜੀ ਵਾਹ, ਮਾਸ਼ਾਅੱਲਾ, ਬਹੁਤ। ਅੱਛਾ ਫਜ਼ਲ, ਤੁਸੀਂ ਇਹ ਦੱਸੋ ਪੁੱਤਰ ਕਿ ਤੁਸੀਂ ਪੜ੍ਹਦੇ ਵੀ ਹੋ, ਤੁਸੀਂ ਦੱਸਿਆ ਕਿ ਤੁਸੀਂ ਮੈਟ੍ਰਿਕ ਵਿੱਚ ਪੜ੍ਹ ਰਹੇ ਹੋ। ਹਾਂਜੀ ਹਾਂਜੀ। ਔਰ ਇਹਦੇ ਨਾਲ ਨਾਲ ਤੁਸੀਂ 뮤직 ਦਾ ਵੀ ਤੁਹਾਨੂੰ ਬੜਾ ਸ਼ੌਕ ਹੈ। ਹਾਂਜੀ ਬਿਲਕੁਲ। ਤੁਸੀਂ ਕਾਫੀਆਂ ਜਿਹੜਾ ਕਿ ਬੜਾ ਮੁਸ਼ਕਿਲ ਕੰਮ ਹੈ। ਹਾਂਜੀ ਬਿਲਕੁਲ। ਉਹ ਵੀ ਨਾਲ ਤੁਸੀਂ ਪ੍ਰੈਕਟਿਸ ਡੇਲੀ ਕਰਦੇ ਹੋ, ਰਿਆਜ਼ਤ ਕਰਦੇ ਹੋ। ਹਾਂਜੀ ਹਾਂਜੀ। ਤੇ ਇਹ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਦੋਵੇਂ ਚੀਜ਼ਾਂ, ਆਪਣੀ ਤਾਲੀਮ ਦੇ ਨਾਲ ਨਾਲ? ਤਾਲੀਮ ਦਾ ਹਰਜ ਨਹੀਂ ਹੁੰਦਾ, ਜਾਂ ਤਾਲੀਮ ਜ਼ਿਆਦਾ ਉਧਰ ਰੁਝਾਨ ਹੋਵੇ, ਜਿਸ ਦਿਨ ਤੁਹਾਡਾ ਇਮਤਿਹਾਨ ਨੇੜੇ ਆਏ ਹੋਣ ਤਾਂ ਫਿਰ ਤੇ ਰਿਆਜ਼ਤ ਨਹੀਂ ਕਰ ਸਕਦੇ ਹੋਣੇ ਤੁਸੀਂ? ਫਿਰ ਕੁਝ ਦਿਨਾਂ ਵਾਸਤੇ ਛੱਡ ਦਿੰਦੀ ਹੈ, ਲੇਕਿਨ 50-50 ਕਰ ਲਈਦਾ ਫਿਰ। ਅੱਛਾ, ਅੱਧੇ ਦੋਵਾਂ ਵਕਤ ਨੂੰ ਵਿੱਚ। ਤੁਸੀਂ time ਦਿੰਦੇ ਹੋ। ਹਾਂਜੀ। ਠੀਕ ਠੀਕ। ਤੇ ਜ਼ਿਆਦਾ ਤੁਹਾਨੂੰ ਕਿਹੜੀ ਚੀਜ਼ ਦੀ, ਤੁਹਾਡੀ ਮਰਹੂਬ ਕਿਹੜੀ ਚੀਜ਼ ਹੈ? ਤੁਸੀਂ ਗੀਤ ਜ਼ਿਆਦਾ ਖੁਸ਼ ਹੋ ਕੇ ਗਾਉਂਦੇ ਹੋ ਜਾਂ ਕਾਫੀਆਂ? ਮੈਂ ਕਾਫੀਆਂ ਵੀ ਪੜ੍ਹਨੀ ਹੈ ਤੇ ਸੂਫੀਆਨਾ ਕਲਾਮ, ਆਰਫਾਨਾ ਕਲਾਮ ਵੱਲ ਮੇਰਾ ਜ਼ਿਆਦਾ ਰੁਝਾਨ ਹੈ। ਤੇ ਬਾਕੀ ਉਰਦੂ ਮੈਨੂੰ ਪੜ੍ਹਨ 'ਚ ਕੋਈ ਹਰਜ ਨਹੀਂ, ਉਰਦੂ ਵੀ ਮੈਂ ਪੜ੍ਹ ਲੈਂਦੀ ਹਾਂ, ਲੇਕਿਨ ਮੇਰਾ ਜ਼ਿਆਦਾ ਰੁਝਾਨ ਪੰਜਾਬੀ ਵੱਲ ਹੈ। ਮਾਸ਼ਾਅੱਲਾ, ਜ਼ਬਰਦਸਤ। ਅੱਛਾ ਇਹ ਦੱਸੋ ਕਿ ਹੁਣ ਖਾਜਾ ਗੁਲਾਮ ਫਰੀਦ ਜਿਹੜੇ ਨੇ ਕੋਟ ਮਿੱਠਣ ਵਾਲੇ, ਹਾਂਜੀ ਹਾਂਜੀ। ਉਹਨਾਂ ਦੀ ਕੋਈ ਕਾਫੀ ਸਾਨੂੰ ਸੁਣਾਓ। ਹਾਂਜੀ, ਕੋਈ ਬਿਲਕੁਲ। ਤਰਦੀਲੀ ਜੀ, ਹਾਂਜੀ ਸੁਣਾਓ। ਮੈਂ ਸੁਣਾ। ਹਾਂਜੀ। ओ दिलड़ी लुटी ते यार, सजन दिलड़ी लुटी ते यार, सजन कदे मोड़ मुहारा ते आ वतन। हो दिलड़ी लुटी ते यार, सजन। ਤੈਡੀ ਰੋਹੀ ਦੇ ਕੰਡੜੇ ਟਾਲੀਆਂ, ਮੇਰੀਆਂ ਦੁੱਖਨ ਕਨਾਂ ਦੀਆਂ ਵਾਲੀਆਂ। ਤੈਡੀ ਰੋਹੀ ਦੇ ਕੰਡੜੇ ਟਾਲੀਆਂ, ਮੇਰੀਆਂ ਦੁੱਖਨ ਕਨਾਂ ਦੀਆਂ ਵਾਲੀਆਂ। ਹੋ ਮੈਂ ਤਾਂ ਰਾਤਾਂ ਹਿਜਰ ਵਿੱਚ ਗਾਲੀਆਂ, रोही बनाया देश वतन। हो दिलड़े लुटी के यार, सजन।
ਤੈਡੀ ਰੋਹੀ ਦੀ ਅਜਬ ਬਹਾਰ ਦਸੇ ਜਿੱਥੇ ਮੈਨੂੰ ਮਾਣੀ ਦਾ ਯਾਰ ਵਸੇ ਤੈਡੀ ਰੋਹੀ ਦੀ ਅਜਬ ਬਹਾਰ ਦਸੇ ਜਿੱਥੇ ਮੈਨੂੰ ਮਾਣੀ ਦਾ ਯਾਰ ਵਸੇ ਹੋ ਉਥੇ ਆਸ਼ਿਕ ਲੱਖ ਤੇ ਹਜ਼ਾਰ ਵਸੇ कोई दूर नहीं है कोट मिठन हो दिलड़े लुटी थे यार सजन कदे मोड़ मुहारा ते आ वतन हो दिलड़े लुटी थे यार सजन तैडी रोही दे कंडड़े बेरियां वे मैं तेरियां तैडी रोही दे कंडड़े बेरियां वे मैं तेरियां हो वे मैं तेरियां कोई दूर नहीं है कोट मिठन हो दिलड़े लुटी के यार सजन हो दिलड़े लुटी के यार सजन कदे मोड़ मुहारा ते आ वतन हो दिलड़े लुटी के यार सजन लो जी साहिबो हजूर ख्वाजा गुलाम फरीद पे फरमाते ने भी तेरी रोही दे कंडड़े बेरियां वे मैं तेरियां कोई दूर नहीं है कोट मिठन दिलड़ी लुटी तै यार सजन कदी मोड़ मुहारा ते आ वतन प्यारियो कोट मिठन ਉਹ ਪਾਕ ਪਵਿੱਤਰ ਧਰਤੀ ਹੈ ਜਿੱਥੇ ਹਜ਼ਰਤ ख्वाजा गुलाम फरीद ਅਸੂਦਾ ਖਾਕ ਨੇ ਉਹਨਾਂ ਦੀ ਦਰਗਾਹ ਉਹਨਾਂ ਦਾ ਦਰਬਾਰ ਸ਼ਰੀਫ ਕੋਟ ਮਿਠਨ ਵਿੱਚ ਆਪ ਦਾ ਆਬਾਈ ਸ਼ਹਿਰ ਵੀ ਉਹੀ ਸੀ ਪਿਆਰਿਓ ख्वाजा गुलाम फरीद ਦੀ ਪੋਇਟਰੀ ਦੀ ਇੱਕ ਬੜੀ ਅਜ਼ੀਮ ਬੜੀ ਉਗੜਵੀ ਤੇ ਬੜੀ ਨੁਮਾਇਆਂ ਸਿਫਤ ਇਹ ਵੇ ਕਿ ਉਹਨਾਂ ਦਾ ਇਲਾਕਾ ਰੋਹੀ ਦਾ ਇਲਾਕਾ ਹੈ ਜਿੱਥੇ ਨਾ ਕੋਈ ਫਸਲ ਹੁੰਦੀ ਹੈ रेतला ते तपदे थल लेकिन उस खुश्क धरती दे उत्ते जम्मन वाले अल्लाह पाक दे वली हजरत ख्वाजा गुलाम फरीद ने एडी रंगा रंग शायरी कीती है उन्हां रोई दी रेत दे विचों हुसन पैदा कीता है तपदियां थलां दे विचों पीलू दे फुल उगाए ने उन्हां दी ओ काफी ते तुसां जरूर सुनी होनी है आओ चुनो रल यार पीलू पक्कियां नी वे पक्कियां नी यानी तुसी देखो कि वस्ती पंजाब दे या दीगर इलाकियां दे शुमाली इलाका जात दे लोग अगर उस पासे टुर जान जिथे सिर्फ रेत ही होवे रेगिस्तान होन थल होन ते सख्त गर्मी ते तपदियां रेतां ते थलां ਉੱਥੇ ਜਾ ਕੇ ਅਸੀਂ ਲੋਕ ਦਿਹਾੜੀ ਨਹੀਂ ਕੱਢ ਸਕਦੇ ਆਪ ਸਰਕਾਰ ਨੇ ਉੱਥੇ ਨਾ ਸਿਰਫ ਉਮਰ ਬਿਤਾਈ ਬਲਕਿ ਆਪਣੀ ਉਸ ਧਰਤੀ ਦੇ ਹੁਸਨ ਨੂੰ ਇੰਨਾ ਨਮਾਇਆ ਕੀਤਾ ਕਿ ਲੋਕੀ ਖੁਆਸ਼ਮੰਦ ਬਣ ਗਏ ਚਾਹੀਵਾਨ ਬਣ ਗਏ ਕਿ ਇੱਕ ਵਾਰੀ ਜਾ ਕੇ ਅਸੀਂ ਵੀ ख्वाजा गुलाम फरीद ਦੀ ਧਰਤੀ ਵੇਖ ਕੇ ਆਈਏ ਅੱਛਾ ਫਜਰ ਇਹ ਦੱਸੋ ਕਿ ਤੁਹਾਨੂੰ ख्वाजा गुलाम फरीद ਜੀ ਦੀ ਹੋਰ ਕੋਈ ਕਾਫੀ ਆਉਂਦੀ ਹੈ ਬੜੀ ਹੋਈ ਪਿਆਰੀ हाँ जी बिल्कुल आंदी है अच्छा ओ भी मेरा पुत्र सुनाओ साजन प्रीत लगा के मत जाना बसो हमारी
नगरी में मोहे सुंदर मुख दिखला जा, मोहे सुंदर मुख दिखला दिखला जा। हो कदिया मिल सांवल यार में, हो कदिया मिल सांवल यार में, मेरे लूलू चीख पुकार वे, मेरे लूलू चीख पुकार वे। ओ कदिया मिल सांवल यार वे। मेरी जिंदड़ी होई उदास वे, मेरा सांवल आस ना पास वे। मेरी जिंदड़ी होई उदास वे, मेरा सांवल आस ना पास वे। मुझे मिले ना चार कहार वे, मुझे मिले ना चार कहार वे। ओ कदिया मिल सांवल यार वे, ओ कदिया मिल सांवल यार वे, मेरे लूलू चीख पुकार वे, मेरे लूलू चीख पुकार वे। ओ कदिया मिल सांवल यार वे, ओ कदिया मिल सांवल यार वे। लो जी साहिबो, कदी आ मिल सांवल यार वे, मेरे लू लू चीख पुकार वे। साहिबो, हजरत मियाँ मुहम्मद बख्श साहब रोमीए पाकिस्तान आरिफे खड़ी उन्हां हाशम शाह बारे आख्या सी। पंजाबी दे बड़े मारूफ शायर हो गुजरे ने हाशम शाह। उन्हां आख्या सी भी हाशम शाह दी हशमत बरकत गिनतर विच ना आवे, ते दुर यतीम जवाहर लड़ियां जाहिर कट लिया आवे। ओ भी मुल्क सुखन दे अंदर राजा सी सर करदा, ते जिस किसे दी चढ़े मुहिमे सोई होई सी सर करदा, ते बैत तराजू तोल बनाए उस सारे लज्जत वाले, ते कलियां चुन चुन हार परोतुस नरगस ते गुल लाले, ते मुख्तसर कलाम उन्हां दा दर्दों भुजी बोटी, ते दर्द होया ते सब कुछ होया, क्या लम्मी क्या छोटी। ते साहिबो, अपनी धी फजर दे मुंहों काफ़ी सुन के ख्वाजा गुलाम फरीद दी मैनूं पिया ख्याल आउंदा सी कि हाशम शाह जी तो किधरे वध दर्दीला कलाम हजरत ख्वाजा गुलाम फरीद दा एक एक अखर एक एक शब्द जेड़ा दर्दों भुजी बोटी जापदा है। प्यारिओ, एक होर साडे देश पंजाब दा शायर जेड़ा कि वंड वेले फिर इंडिया टुर गया, लेकिन पैदा पाकिस्तान च होया। इस पाकिस्तान दी धरती नूं ही अलहमदुलिल्लाह ये शरफा हासिल ने भई इत्थों दे जमन वाले इत्थों दे सपुत्र उन्हां पंजाबी अदब दी ओ अनमुलड़ी खिदमत कीती जिहड़ी दुनिया भर च होर कोई नहीं कर सकदा। ऐसी ऐसी खूबसूरत पंजाबी कदीम की ते जदीद की शायरी उचारी जिहड़ी बेमिसाल है, लाजवाब है। मैं शिव कुमार बटालवी जी की गल पिया करना। वंड वेले फिर वो इंडिया चले गए तो उत्थे फिर वो इस दुनिया तो टुर गए। उन्हां दे भी बड़े ही खूबसूरत गीत जिहड़े ने वो फजर नूं आउंदे ने। आओ हुण फजर अगे मिन्नत करने हैं कि सानू शिव कुमार बटालवी जी की कोई बड़ी खूबसूरत कोई गीत कोई नज़म कोई उन्हां दी लिखत भी सुनाए।
ਜੀ ਫਜਰ ਸੁਣਾਓ ਸ਼ਿਵ ਕੁਮਾਰ ਬਟਾਲਵੀ ਦਾ। ਪੱਠੀ ਵਾਲੀ ਚੰਬੇ ਦੀ ਡਾਲੀਏ ਨੀ ਦੁੱਖਾਂ ਦਾ ਪਰਾਗਾ ਪੁੰਨ ਦੇ। ਪੱਠੀ ਵਾਲੀ ਚੰਬੇ ਦੀ ਡਾਲੀਏ ਨੀ ਦੁੱਖਾਂ ਦਾ ਪਰਾਗਾ ਪੁੰਨ ਦੇ। ਤੈਨੂੰ ਦੇਵਾਂ ਹੰਝੂਆਂ ਦਾ ਪਾੜਾ, ਤੈਨੂੰ ਦੇਵਾਂ ਹੰਝੂਆਂ ਦਾ ਪਾੜਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ। ਪੱਠੀ ਵਾਲੀ ਚੰਬੇ ਦੀ ਡਾਲੀਏ ਨੀ ਦੁੱਖਾਂ ਦਾ ਪਰਾਗਾ ਪੁੰਨ ਦੇ। ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰੇ, ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰੇ। ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰੇ, ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰੇ। ਉਸ ਪਿੰਡ ਦਾ ਸੁਣੀ ਦਾਇਰਾ ਮਾੜਾ, ਉਸ ਪਿੰਡ ਦਾ ਸੁਣੀ ਦਾਇਰਾ ਮਾੜਾ ਨੀ ਦੁੱਖਾਂ ਦਾ ਪਰਾਗਾ ਪੁੰਨ ਦੇ। ਪੱਠੀ ਵਾਲੀ ਚੰਬੇ ਦੀ ਡਾਲੀਏ ਨੀ ਦੁੱਖਾਂ ਦਾ ਪਰਾਗਾ ਪੁੰਨ ਦੇ। ਹੋ ਗਿਆ ਕਵੇਲਾ ਮੈਨੂੰ ਟਾਲੇ ਆਈਆਂ ਛਾਵਾਂ ਨੀ, ਬੇਲਿਆਂ ਚੋਂ ਮੁੜ ਆਈਆਂ ਮੱਝੀਆਂ ਤੇ ਗਾਵਾਂ ਨੀ। ਹੋ ਗਿਆ ਕਵੇਲਾ ਮੈਨੂੰ ਟਾਲੇ ਆਈਆਂ ਛਾਵਾਂ ਨੀ, ਬੇਲਿਆਂ ਚੋਂ ਮੁੜ ਆਈਆਂ ਮੱਝੀਆਂ ਤੇ ਗਾਵਾਂ ਨੀ। ਪਾਇਆ ਚਿੜੀਆਂ ਨੇ ਚੀਕ ਚਹਾੜਾ, ਪਾਇਆ ਚਿੜੀਆਂ ਨੇ ਚੀਕ ਚਹਾੜਾ ਨੀ ਦੁੱਖਾਂ ਦਾ ਪਰਾਗਾ ਪੁੰਨ ਦੇ। ਪੱਠੀ ਵਾਲੀ ਚੰਬੇ ਦੀ ਡਾਲੀਏ ਨੀ ਦੁੱਖਾਂ ਦਾ ਪਰਾਗਾ ਪੁੰਨ ਦੇ। ਤੈਨੂੰ ਦੇਵਾਂ ਹੰਝੂਆਂ ਦਾ ਪਾੜਾ, ਤੈਨੂੰ ਦੇਵਾਂ ਹੰਝੂਆਂ ਦਾ ਪਾੜਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ। ਅੱਛਾ ਫਜਰ ਇਹ ਦੱਸੋ ਕਿ ਤੁਸੀਂ ਆਪਣੇ ਦਿਨ ਦੇ ਵਿੱਚ ਇੱਕ ਟਾਈਮ ਟੇਬਲ ਤੇ ਬਣਾਇਆ ਹੀ ਹੋਣਾ ਨਾ। ਹਾਂਜੀ। ਵੀ ਇੰਨੀ ਦੇਰ ਮੈਂ ਪੜ੍ਹਨਾ ਹੈ, ਇੰਨੀ ਦੇਰ ਕੋਈ ਅੰਮੀ ਦੇ ਨਾਲ ਘਰ ਦੇ ਕੰਮਕਾਜ ਕਰਨੇ ਨੇ, ਹਾਂਜੀ ਹਾਂਜੀ ਫਿਰ ਇੰਨੀ ਦੇਰ ਮੈਂ ਆਪਣੀ ਰਿਆਸਤ ਕਰਨੀ ਹੈ ਹਾਂਜੀ ਮਿਊਜ਼ਿਕ ਦੀ। ਹਾਂਜੀ। ਤੇ ਉਹ ਕੀ ਤੁਹਾਡਾ ਸਕੈਜੂਅਲ ਹੈ, ਜਰਾ ਟਾਈਮ ਟੇਬਲ ਬਾਰੇ ਦੱਸੋ, ਕਿਵੇਂ ਵੰਡ ਕਰਦੇ ਹੋ ਦਿਹਾੜੀ ਦੀ? ਸੁਬਾਹ ਉੱਠਦੇ ਹੀ ਤੇ ਪਹਿਲਾਂ ਨਮਾਜ਼ ਵਗੈਰਾ ਪੜ੍ਹ ਕੇ ਤੇ ਇਹਦੀ ਇਜਾਜ਼ਤ ਕਰਨੀ ਹੁੰਦੀ ਹੈ ਸੁਬਾਹ ਦੇ ਟਾਈਮ, ਅੱਛਾ ਫਜਰ ਟਾਈਮ। ਕਿੰਨੀ ਦੇਰ? ਤਕਰੀਬਨ 1 ਘੰਟਾ ਤਕਰੀਬਨ, ਅੱਛਾ ਕਿਉਂਕਿ ਟਾਈਮ ਦੀ ਮੁਨਾਸਬਤ ਦੇ ਨਾਲ ਫਿਰ ਸਕੂਲ ਵੀ ਜਾਣਾ ਹੁੰਦਾ ਹੈ ਹਾਂ ਤੇ ਫਿਰ ਸਕੂਲੋਂ ਆ ਕੇ ਕੁਝ ਰੈਸਟ ਕਰਨ ਤੋਂ ਬਾਅਦ ਫਿਰ ਆਪਣੀ ਪੜ੍ਹਾਈ ਵੀ, ਤੇ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਦੀ ਪ੍ਰੈਕਟਿਸ ਕਰਕੇ ਤੇ ਫਿਰ ਜਿਹੜੇ ਕੰਮ ਵਗੈਰਾ ਹੁੰਦੇ ਨੇ ਥੋੜੇ ਬਹੁਤ, ਜ਼ਿਆਦਾ ਨਹੀਂ ਥੋੜੇ ਬਹੁਤ ਜਿਹੜੇ ਨੇ ਨਾ ਉਹ ਕਰਕੇ ਤੇ ਫਿਰ ਉਸ ਤੋਂ ਬਾਅਦ ਰਾਤ ਹੋ ਜਾਂਦੀ ਹੈ ਤੇ ਫਿਰ ਇਸ ਤਰ੍ਹਾਂ ਹੀ ਜਿਹੜਾ ਨਾ ਦਿਨ ਗੁਜ਼ਰ ਜਾਂਦਾ ਹੈ ਆਪਣੇ ਕੰਮ 'ਚ ਮਸਰੂਫੀਅਤ ਦੇ ਨਾਲ। ਤੇ ਇਹ ਦੱਸੋ ਕਿ ਤੁਸੀਂ ਸਿਰਫ ਹਾਰਮੋਨੀਅਮ ਹੀ ਪਲੇ ਕਰ ਲੈਂਦੇ ਹੋ ਕਿ ਹੋਰ ਵੀ ਕੋਈ ਤਬਲਾ ਜਾਂ ਕੋਈ ਹੋਰ ਵੀ ਇਨਸਟਰੂਮੈਂਟ ਵਜਾ ਲੈਂਦੇ ਹੋ? ਹਾਂਜੀ ਮੈਂ ਤਬਲਾ ਪਲੇ ਕਰ ਲੈਂਦੀ ਹਾਂ ਅੱਛਾ। ਤੇ ਮੇਰੇ ਪਾਪਾ ਮੈਨੂੰ ਸਿਖਾ ਰਹੇ ਨੇ ਅੱਛਾ। ਤੇ ਕੁਛ ਮੈਂ ਸਿੱਖ ਲਿਆ ਤੇ ਕੁਛ ਹਲੇ ਬਗਾਇਆ ਹੈ। ਅੱਛਾ ਤੇ ਵੈਸੇ ਮੈਂ ਨਾਰਮਲ ਜਿਹੜਾ ਨਾ ਉਹ ਪਲੇ ਕਰ ਲੈਂਦੀ ਹਾਂ ਤਬਲਾ ਵੀ। ਅੱਛਾ ਅੱਛਾ। ਤੇ ਸ਼ੁਰੂ ਤੁਸੀਂ ਨਾਦ ਤੋਂ ਕੀਤਾ? ਹਾਂਜੀ ਸ਼ੁਰੂ ਨਾਲ। ਮਿਊਜ਼ਿਕ ਦਾ ਜਿਹੜਾ ਸਫ਼ਰ ਹੈ ਸੁਰ ਦਾ, ਹਾਂਜੀ ਹਾਂਜੀ ਤੇ ਤੁਸੀਂ ਸ਼ੁਰੂ ਨਾਦ ਸ਼ਰੀਫ ਤੋਂ ਕੀਤਾ? ਬਿਲਕੁਲ ਨਾਜ਼ ਸ਼ਰੀਫ ਤੋਂ ਕਿਉਂਕਿ ਕੀਤੀ। ਤੁਸੀਂ ਦੱਸਿਆ ਸੀ ਕਿ ਤੁਹਾਡੇ ਵਾਲਦੇ ਗਿਰਾਮੀ ਜਿਹੜੇ ਨੇ ਉਹ ਵੀ ਹਾਂਜੀ। ਨਾਤਾਂ ਪੜ੍ਹਦੇ ਹੁੰਦੇ ਸਨ ਸ਼ੁਰੂ ਤੋਂ, ਹਾਂਜੀ ਹਾਂਜੀ ਤੇ
ਫਿਰ ਉਹਨਾਂ ਮਿਊਜ਼ਿਕ ਸਿੱਖ ਕੇ ਤੇ ਤੁਹਾਨੂੰ ਵੀ ਸਿਖਾਇਆ। ਹਾਂਜੀ ਹਾਂਜੀ ਬਿਲਕੁਲ। ਤੇ ਹੁਣ ਤੇ ਸੁਣਿਆ ਤੁਸੀਂ ਅੱਗੋਂ ਵੀ ਤਾਲੀਮ ਦਿੰਦੇ ਹੋ ਬੱਚਿਆਂ ਨੂੰ। ਹਾਂਜੀ ਬਿਲਕੁਲ ਦਿੰਦੇ ਆ। ਅੱਛਾ, ਹਾਂਜੀ ਤੁਹਾਡੇ ਕੋਲ ਘਰ ਬੱਚੇ ਆਉਂਦੇ ਨੇ ਸਿੱਖਣ ਵਾਸਤੇ? ਹਾਂਜੀ ਕੋਮਪਲਨਾਥ ਅਕੈਡਮੀ ਦੇ ਨਾਮ ਤੋਂ ਇਦਾਰਾ ਹੈ ਇੱਕ ਜੰਡੂ ਸਾਹਿਬ ਤੇ ਹਾਂ ਤੇ ਉੱਥੇ ਦੂਰ ਦੂਰ ਤੋਂ ਕਾਫੀ ਬੱਚੇ ਜਿਹੜੇ ਨਾ ਉਹ ਇਸ ਦੀ ਤਾਲੀਮ ਲੈਣ ਆਉਂਦੇ ਨੇ ਜੀ। ਤੇ ਫਿਰ ਜਦੋਂ ਉਹ ਸਿੱਖਦੇ ਨੇ ਫਿਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਘਰ ਦਾ, ਸਾਡੇ ਪਾਕਿਸਤਾਨ ਦਾ, ਸਾਡੇ ਮੁਲਕ ਦਾ ਜਿਹੜਾ ਨਾਮ ਰੋਸ਼ਨ ਹੋ ਰਿਹਾ। ਮਾਸ਼ਾਅੱਲਾ। ਤੇ ਉਹ ਤੁਹਾਡਾ ਅਕੈਡਮੀ ਦਾ ਕੀ ਟਾਈਮ ਹੈ? ਉਸ ਕਿਹੜੀ ਟਾਈਮਿੰਗਸ ਹੈ? ਕਿਸ ਵੇਲੇ ਬੱਚੇ ਆਉਂਦੇ ਨੇ ਤੁਹਾਡੇ ਕੋਲ ਸਿੱਖਣ? ਬੱਚੇ ਕਲਾਸਾਂ ਤੇ ਸਵੇਰ 6 ਵਜੇ ਤੋਂ ਸਟਾਰਟ ਹੋ ਜਾਂਦੀਆਂ ਨੇ ਅੱਛਾ ਤੇ ਡਸਕਿਓਂ ਵੀ ਕਾਫੀ ਜਗ੍ਹਾ ਤੋਂ ਜਿਹੜਾ ਨਾ ਉਹ ਸਟੂਡੈਂਟ ਉੱਥੇ ਜਾ ਕੇ ਤੇ ਕਲਾਸ ਕਰਦੇ ਨੇ ਤੇ ਸਾਰਾ ਦਿਨ ਕਲਾਸਾਂ ਸਟਾਰਟ ਹੀ ਰਹਿੰਦੀਆਂ ਨੇ। ਹਰ ਘੰਟੇ ਬਾਅਦ ਜਿਹੜਾ ਨਾ ਹਰ ਸਟੂਡੈਂਟ ਦੀ 1 ਘੰਟਾ ਕਲਾਸ ਹੋ ਰਹੀ ਹੈ ਤੇ ਫਿਰ ਉਹ ਵੱਖਰੇ ਵੱਖਰੇ ਟਾਈਮ ਤੇ ਆ ਕੇ ਆਪਣੀਆਂ ਕਲਾਸਾਂ ਲੈਂਦੇ ਨੇ ਸਾਰਾ ਦਿਨ ਮਤਲਬ ਇਹਦਾ। ਹੈ ਅੱਜ ਕੱਲ੍ਹ ਫਿਰ ਸਕੂਲ ਤੁਸੀਂ ਛੁੱਟੀਆਂ ਨੇ? ਨਹੀਂ, ਮੈਂ ਅੱਜ ਕੱਲ੍ਹ ਸਕੂਲ ਜਾ ਰਹੀ ਹਾਂ। ਵੱਡੇ ਬੱਚਿਆਂ ਨੂੰ ਜਿਹੜੇ ਨਾ ਕਲਾਸ ਮੇਰੇ ਵਾਲਦੇ ਗਿਰਾਮੀ ਕਰਾਉਂਦੇ ਨੇ ਤੇ ਜਿਹੜੇ ਛੋਟੇ ਸਟੂਡੈਂਟ ਨੇ ਉਹਨਾਂ ਨੂੰ ਮੈਂ ਸਕੂਲੋਂ ਆ ਕੇ ਤੇ ਉਸ ਟਾਈਮ ਫਿਰ ਮੈਂ ਆਪਣੀ ਕਲਾਸ ਉਹਨਾਂ ਨੂੰ ਦਿੰਦੀ ਹਾਂ। ਅੱਛਾ ਅੱਛਾ, ਯਾਨੀ ਪੂਰਾ ਦਿਨ ਬਾਕੀ ਜਿਹੜਾ ਤੁਹਾਡੇ ਅੱਬੂ ਲੈਂਦੇ ਨੇ? ਹਾਂਜੀ, ਉਹ ਮੇਰੀ ਜਿਹੜੇ ਨਾ ਉਹ ਦੂਸਰੀ ਕਲਾਸਾਂ ਮੇਰੇ ਅੱਬੂ ਅਟੈਂਡ ਕਰਦੇ ਨੇ। ਅੱਛਾ, ਤੇ ਤੁਹਾਡੇ ਅੱਬੂ ਜਿਹੜੇ ਨੇ ਜਾਂ ਤੁਸੀਂ ਉੱਥੇ ਤੁਸੀਂ ਸਿਰਫ ਸਿੰਗਿੰਗ ਸਿਖਾਉਂਦੇ ਹੋ ਆਪਣੀ ਅਕੈਡਮੀ ਦੇ ਵਿੱਚ, ਜਾਂ ਤੁਸੀਂ ਨਾਲ ਇਨਸਟਰੂਮੈਂਟ ਪਲੇ ਕਰਨੇ ਵੀ ਸਿਖਾਉਂਦੇ ਹੋ, ਪੂਰਾ ਮਿਊਜ਼ਿਕ? ਇਹ ਤੇ ਜਿਹੜਾ ਸਿੱਖਣ ਵਾਲਾ ਆਂਦਾ ਹੈ ਉਹਦੇ ਕੰਮ ਤੇ ਡਿਪੈਂਡ ਕਰਦਾ ਹੈ ਕਿ ਉਹਨੇ ਕੀ ਸਿੱਖਣਾ ਹੈ ਤੇ ਫਿਰ ਉਸ ਹਿਸਾਬ ਦੇ ਨਾਲ ਇਨਸਟਰੂਮੈਂਟ ਵੀ ਉੱਥੇ ਸਿਖਾਏ ਜਾਂਦੇ ਨੇ। ਜੋ ਜੋ ਕਿਸੇ ਦੀ ਰਿਕੁਆਇਰਮੈਂਟ ਹੈ ਨਾ ਉਸ ਹਿਸਾਬ ਦੇ ਨਾਲ ਜਿਹੜਾ ਨਾ ਉਹਨੂੰ ਦਿੱਤਾ ਜਾਂਦਾ ਹੈ ਕੰਮ, ਚਾਹੇ ਉਹ ਇਨਸਟਰੂਮੈਂਟ ਹੋਏ ਜਾਂ ਕੋਈ ਨਾਤ ਕਸੀਦਾ, ਜੋ ਵੀ ਅਗਲੇ ਦੀ ਉਹਨੇ ਜੋ ਸਿੱਖਣਾ ਹੈ ਨਾ ਉਸ ਹਿਸਾਬ ਦੇ ਨਾਲ ਉਹਨੂੰ ਦਿੱਤਾ ਜਾਂਦਾ ਹੈ। ਅੱਛਾ, ਤੇ ਹੁਣ ਇਹ ਦੱਸੋ ਤੁਸੀਂ ਕਿ ਤੁਸੀਂ ਅੱਗੇ ਦੱਸਿਆ ਸੀ ਕਿ ਤੁਸੀਂ ਉਰਦੂ ਦੇ ਵੀ ਬੜੇ ਅੱਛੇ ਹਾਂਜੀ ਗੀਤ ਗਜ਼ਲਾਂ ਤੁਸੀਂ ਗਾ ਸਕਦੇ ਹੋ, ਹਾਂਜੀ। ਗਜ਼ਲਾਂ, ਲੇਕਿਨ ਤੁਸੀਂ ਪੰਜਾਬੀ ਨੂੰ ਕਿਉਂ ਤਰਜੀਹ ਦਿੱਤੀ? ਪੰਜਾਬੀ ਜਿਹੜੀ ਜ਼ੁਬਾਨ ਹੈ ਇਹਦੇ ਨਾਲ ਤੁਹਾਡਾ ਕਿਉਂਕਿ ਲਗਾਓ? ਪੰਜਾਬੀ ਸਾਡੀ ਮਾਂ ਬੋਲੀ ਹੈ ਵਾਹ। ਤੇ ਇਸ ਵਜ੍ਹਾ ਤੋਂ ਫਿਰ ਸਾਡਾ ਪੰਜਾਬੀ ਵੱਲ ਜ਼ਿਆਦਾ ਰੁਝਾਨ ਹੈ ਤੇ ਹਾਂ। ਇਸ ਲਈ ਅਸੀਂ ਪੰਜਾਬੀ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ। ਵਾਹ ਵਾਹ, ਤੇ ਹੁਣ ਕੀ ਸਾਨੂੰ ਸੁਣਾ ਰਹੇ ਹੋ ਫਿਰ? ਹੁਣ ਤੁਹਾਨੂੰ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਦੂਸਰਾ ਕਲਾਮ ਮਾਏ ਨੀ ਮਾਏ ਮੇਰੇ ਗੀਤਾਂ ਦੇ ਨਾਨਾਂ ਵਿੱਚ ਬਿਰਹੋਂ ਦੀ ਰੜਕ ਪਵੇ। ਵਾਹ ਵਾਹ, ਤਾਂ ਕਰੋ ਜੀ, ਏਡਾ ਜ਼ਬਰਦਸਤ ਜ਼ਬਰਦਸਤ, ਵੈਰੀ ਗੁੱਡ। ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ, ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ। ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ। ਮਾਏ ਨੀ ਮਾਏ। ਪੇ ਸੌਗੰਧਿਆਂ 'ਚ ਬੰਨਾ ਪਹਿਚਾਨਨੀ ਦੇ, ਤਾਂ ਵੀ ਸਾਡੀ ਪੀੜ ਨਾ ਸਵੇਂ ਨੀ ਮਾਏ। ਪੇ ਸੌਗੰਧਿਆਂ 'ਚ ਬੰਨਾ ਪਹਿਚਾਨਨੀ ਦੇ, ਤਾਂ ਵੀ ਸਾਡੀ ਪੀੜ ਨਾ ਸਵੇਂ ਨੀ ਮਾਏ। ਕੋਸੇ ਕੋਸੇ ਸਾਵਾਂ ਦੀ ਜੇ ਕਰਾਂ ਮੈਂ ਟਕੋਰ ਮਾਏ, ਕੋਸੇ ਕੋਸੇ ਸਾਵਾਂ ਦੀ ਜੇ ਕਰਾਂ ਮੈਂ ਟਕੋਰ ਮਾਏ, ਸਗੋਂ ਸਾਨੂੰ ਖਾਣ ਨੂੰ ਪਵੇ। ਮਾਏ ਨੀ ਮਾਏ, ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ। ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ। ਮਾਏ ਨੀ ਮਾਏ। ਲੋ ਜੀ ਪਿਆਰਿਓ, ਤੁਸਾਂ ਸਾਡੀ ਅੱਜ ਦੀ ਪ੍ਰਾਹੁਣੀ ਤੇ ਸਾਡੀ ਮਾਂ ਬੋਲੀ ਪੰਜਾਬੀ ਦੀ ਬੜੀ ਹੋਈ ਸੁਰੀਲੀ ਗਾਇਕਾ ਸਾਡੀ ਧੀ ਫਜਰ ਸਈਦ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਪੰਜਾਬੀ ਦਾ ਬੜਾ ਅਨਮੁੱਲੜਾ ਕਲਾਮ ਤੁਹਾਡੀ ਸੇਵਾ 'ਚ ਪੇਸ਼ ਵੀ ਕੀਤਾ। ਤੁਸੀਂ ਯਕੀਨਨ ਬੜਾ ਮਜ਼ਾ ਵੀ ਲਿਆ ਹੋਣਾ ਹੈ। ਹਜ਼ੂਰ ਮੀਆਂ ਮੁਹੰਮਦ ਬਾਈ ਸਾਹਿਬ ਸਰਕਾਰ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਹੈ। ਆਪ ਲਿਖਦੇ ਨੇ ਵੀ ਸੋਨੇ ਨਾਲ ਨਹੀਂ ਪਿੱਤਲ ਰਲਦਾ ਤੇ ਸੁਰਮੇ ਨਾਲ ਨਾ ਕੋਲੇ,
ਤੇ ਕਾਵਾਂ ਦੀ ਕੀ ਜਾ ਮੁਹੰਮਦ ਬੁਲਬੁਲ ਜਿੱਥੇ ਬੋਲੇ। ਪਿਆਰਿਓ, ਇਹ ਸ਼ੇਰ ਮੈਂ ਆਪਣੀ ਅੱਜ ਦੀ ਪ੍ਰਾਹੁਣੀ ਦੇ ਨਾਵੇਂ ਕਰਦਿਆਂ ਹੋਇਆਂ ਫਿਰ ਮੀਆਂ ਸਾਹਿਬ ਦਾ ਇੱਕ ਹੋਰ ਸ਼ੇਰ ਪੜ੍ਹ ਕੇ ਤੁਹਾਡੇ ਕੋਲੋਂ ਇਜਾਜ਼ਤ ਲਵਾਂਗਾ। ਭਈ ਲੈ ਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। रौनक हो जाओ चढ़